ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਜੁਲਾਈ 2024 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਾਕਰਾਮੈਂਟ, ਸੁਨਹਿਰੀ ਮਤਨ, ਆਮੂਸ। ਬੁਰਾਈ ਨਹੀਂ ਬਲਕਿ ਨੇਕੀ ਦੇ ਤਾਲਬ ਹੋਵੋ, ਤਾਂ ਜੋ ਜਿਉਂਦੇ ਰਹੋ ਤੇ ਖੁਦਾਵੰਦ ਰੱਬੁਲ ਫਵਾਜ਼ ਤੁਹਾਡੇ ਨਾਲ ਰਹੇਗਾ, ਜਿਵੇਂ ਭਈ ਤੁਸੀਂ ਆਖਦੇ ਹੋ। ਜਵਾਬੀ ਪੜ੍ਹਾਈ। ਅਮਸਾਲ। ਦਿਲ ਦੀਆਂ ਤਦਬੀਰਾਂ ਇਨਸਾਨ ਨਾਲ ਨੇ, ਪਰ ਜ਼ੁਬਾਨ ਦਾ ਜਵਾਬ ਖੁਦਾਵੰਦ ਵੱਲੋਂ ਹੈ। ਇਨਸਾਨ ਦੀ ਨਜ਼ਰ ਵਿੱਚ ਉਹਦੀਆਂ ਸਾਰੀਆਂ ਰਵਿਸ਼ਾਂ ਪਾਕ ਨੇ, ਪਰ ਖੁਦਾਵੰਦ ਰੂਹਾਂ ਨੂੰ ਜਾਂਚਦਾ ਏ। ਆਪਣੇ ਸਾਰੇ ਕੰਮ ਖੁਦਾਵੰਦ ਉੱਤੇ ਛੱਡ ਦੇ ਤੇ ਤੇਰੇ ਸਾਰੇ ਇਰਾਦੇ ਕਾਇਮ ਰਹਿਣਗੇ। ਹਰ ਕਿਸੇ ਤੋਂ ਜਿਹਦੇ ਦਿਲ ਵਿੱਚ ਗਰੂਰ ਏ, ਖੁਦਾਵੰਦ ਨੂੰ ਨਫ਼ਰਤ ਏ, ਯਕੀਨਨ ਬਗੈਰ ਸਜ਼ਾ ਨਾ ਛੁੱਟੇਗਾ। ਸ਼ਫਕਤ ਤੇ ਸੱਚਾਈ ਨਾਲ ਬੁਰਾਈ ਦਾ ਕਫਾਰਾ ਹੁੰਦਾ ਏ ਤੇ ਲੋਕੀ ਖੁਦਾਵੰਦ ਦੇ ਡਰ ਪਾਰੋਂ ਬਦੀ ਤੋਂ ਬਾਜ਼ ਆਉਂਦੇ ਨੇ। ਨੇਕ ਬੰਦੇ ਦੀ ਰਾਹ ਇਹ ਹੈ ਭਈ ਬੁਰਾਈ ਤੋਂ ਨਸੇ ਤੇ ਆਪਣੀ ਰਾਹ ਦਾ ਨਿਗਹਿਬਾਨ ਆਪਣੀ ਜਿੰਦ ਦੀ ਹਿਫਾਜ਼ਤ ਕਰਦਾ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ। ਤਵਾਰੀਖ। ਫਿਰ ਜੇ ਮੇਰੇ ਲੋਕ ਜਿਹੜੇ ਮੇਰੇ ਨਾਂ ਤੋਂ ਅਖਵਾਉਂਦੇ ਨੇ ਖਾਕਸਾਰ ਬਣ ਕੇ ਦੁਆ ਕਰਨ ਤੇ ਮੇਰੇ ਦੀਦਾਰ ਦੇ ਤਾਲਬ ਹੋਣ, ਤੇ ਮੈਂ ਅਸਮਾਨ ਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ਼ ਕਰਾਂਗਾ ਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਤਵਾਰੀਖ। ਯੂਸੀਆ 8 ਵਰ੍ਹਿਆਂ ਦਾ ਸੀ ਜਦ ਉਹ ਬਾਦਸ਼ਾਹੀ ਕਰਨ ਲੱਗਿਆ। ਉਹਨੇ ਉਹ ਕੰਮ ਕੀਤਾ ਜਿਹੜਾ ਖੁਦਾਵੰਦ ਦੀ ਨਜ਼ਰ ਵਿੱਚ ਠੀਕ ਸੀ ਤੇ ਆਪਣੇ ਪਿਓ ਦਾਊਦ ਦੀਆਂ ਰਾਹਾਂ ਉੱਤੇ ਟੁਰਿਆ। ਤੇ ਆਪਣੀ ਸਲਤਨਤ ਦੇ 18ਵੇਂ ਵਰ੍ਹੇ ਜਦ ਉਹ ਮੁਲਕ ਤੇ ਹੈਕਲ ਨੂੰ ਪਾਕ ਕਰ ਚੁੱਕਿਆ, ਤੇ ਉਹਨੇ ਘੱਲਿਆ ਵੀ ਖੁਦਾਵੰਦ ਆਪਣੇ ਰੱਬ ਦੇ ਘਰ ਦੀ ਮੁਰੰਮਤ ਕਰੇ। ਖਲਕੀਆ ਕਾਹਨ ਨੂੰ ਖੁਦਾਵੰਦ ਦੀ ਤੌਰਾਤ ਦੀ ਕਿਤਾਬ ਤੇ ਸਾਫਨ ਉਹ ਕਿਤਾਬ ਬਾਦਸ਼ਾਹ ਦੇ ਕੋਲ ਲੈ ਗਿਆ। ਤੇ ਇੰਜ ਹੋਇਆ ਵੀ ਜਦ ਬਾਦਸ਼ਾਹ ਨੇ ਤੌਰਾਤ ਦੀਆਂ ਗੱਲਾਂ ਸੁਣੀਆਂ ਤੇ ਆਪਣੇ ਕੱਪੜੇ ਫਾੜੇ, ਤਦ ਖਲਕੀਆ ਤੇ ਜਿਨ੍ਹਾਂ ਨੂੰ ਬਾਦਸ਼ਾਹ ਨੇ ਹੁਕਮ ਕੀਤਾ ਸੀ ਖਿਲਦਾ ਨਬੀ ਦੇ ਕੋਲ ਗਏ, ਤੇ ਉਹਨੇ ਉਹਨਾਂ ਨੂੰ ਆਖਿਆ, ਸ਼ਾਹੇ ਯਹੂਦਾ ਜਿਹਨੇ ਤੁਹਾਨੂੰ ਖੁਦਾਵੰਦ ਤੋਂ ਪੁੱਛਣ ਨੂੰ ਘੱਲਿਆ ਏ, ਤੁਸੀਂ ਉਹਨਾਂ ਨੂੰ ਇੰਜ ਆਖਣਾ ਭਈ ਖੁਦਾਵੰਦ ਇਸਰਾਈਲ ਦਾ ਰੱਬ ਇੰਜ ਆਖਦਾ ਏ ਭਈ ਉਹਨਾਂ ਗੱਲਾਂ ਦੇ ਬਾਰੇ ਜਿਹੜੀਆਂ ਤੁਸੀਂ ਸੁਣੀਆਂ ਨੇ, ਕਿਉਂ ਜੇ ਤੇਰਾ ਦਿਲ ਮੋਮ ਹੋ ਗਿਆ ਏ, ਤੂੰ ਖੁਦਾਵੰਦ ਦੇ ਸਾਹਮਣੇ ਆਜਜ਼ੀ ਕੀਤੀ ਜਦ ਤੂੰ ਉਹਦੀਆਂ ਉਹ ਗੱਲਾਂ ਸੁਣੀਆਂ ਤੇ ਉਹਨੇ ਉਸ ਥਾਂ ਤੇ ਉਹਦੇ ਬਸ਼ਿੰਦਿਆਂ ਦੇ ਖਿਲਾਫ ਆਖੀਆਂ ਨੇ, ਤੇ ਆਪਣੇ ਆਪ ਨੂੰ ਮੇਰੇ ਸਾਹਮਣੇ ਖਾਕਸਾਰ ਬਣਾਇਆ ਤੇ ਆਪਣੇ ਕੱਪੜੇ ਫਾੜ ਕੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣ ਲਈਏ। ਤਦ ਬਾਦਸ਼ਾਹ ਨੇ ਯਹੂਦਾ ਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾ ਕੇ ਇਕੱਠਾ ਕੀਤਾ, ਤੇ ਬਾਦਸ਼ਾਹ ਖੁਦਾਵੰਦ ਦੇ ਘਰ ਨੂੰ ਗਿਆ, ਤੇ ਉਹਨੇ ਜਿਹੜੀ ਅਹਿਦ ਦੀ ਕਿਤਾਬ ਖੁਦਾਵੰਦ ਦੇ ਘਰ ਵਿੱਚੋਂ ਮਿਲੀ ਸੀ, ਉਹਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਪੜ੍ਹ ਕੇ ਸੁਣਾਈਆਂ। ਤੇ ਬਾਦਸ਼ਾਹ ਆਪਣੀ ਥਾਂ ਤੇ ਖਲੋਤਾ ਤੇ ਖੁਦਾਵੰਦ ਦੇ ਅੱਗੇ ਅਹਿਦ ਕੀਤਾ ਭਈ ਉਹ ਖੁਦਾਵੰਦ ਦੇ ਮਗਰ ਟੁਰੇਗਾ ਤੇ ਉਹਦੇ ਹੁਕਮਾਂ ਤੇ ਉਹਦੀਆਂ ਸ਼ਹਾਦਤਾਂ ਤੇ ਆਇਨ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਨਾਲ ਮੰਨੇਗਾ, ਤਾਂ ਜੋ ਉਸ ਅਹਿਦ ਦੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਉਸ ਕਿਤਾਬ ਵਿੱਚ ਲਿਖੀਆਂ ਸੀ ਪੂਰਾ ਕਰੇ। ਤੇ ਉਹਨੇ ਉਹਨਾਂ ਸਾਰਿਆਂ ਨੂੰ ਜਿਹੜੇ ਯਰੂਸ਼ਲਮ ਤੇ ਬਿਨਯਾਮੀਨ ਵਿੱਚ ਮੌਜੂਦ ਸੀ ਉਸ ਅਹਿਦ ਵਿੱਚ ਸ਼ਰੀਕ ਕੀਤਾ, ਤੇ ਯਰੂਸ਼ਲਮ ਦੇ ਬਸ਼ਿੰਦਿਆਂ ਨੇ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਅਹਿਦ ਦੇ ਮੁਤਾਬਕ ਅਮਲ ਕੀਤਾ, ਤੇ ਉਹ ਉਹਦੇ ਜਿਉਂਦਾ ਜੀ ਖੁਦਾਵੰਦ ਆਪਣੇ ਪਿਓ ਦਾਦੇ ਦੇ ਰੱਬ ਦੇ ਮਗਰ ਟੁਰਨ ਤੋਂ ਨਾ ਹਟੇ। ਤਮੈਥੀਅਸ। ਇਸ ਲਈ ਮੈਂ ਸਭ ਤੋਂ ਪਹਿਲਾਂ ਇਹ ਨਸੀਹਤ ਕਰਦਾ ਵਾਂ ਭਈ ਮੁਨਾਜਾਤਾਂ ਤੇ ਦੁਆਵਾਂ ਤੇ ਇਲਤਜਾਮਾਂ ਤੇ ਸ਼ੁਕਰਗੁਜ਼ਾਰੀਆਂ ਸਾਰੀਆਂ ਬੰਦਿਆਂ ਲਈ ਕੀਤੀਆਂ ਜਾਣ, ਬਾਦਸ਼ਾਹਾਂ ਤੇ ਸਾਰੇ ਵੱਡਾ ਦਰਜਾ ਰੱਖਣ ਵਾਲਿਆਂ ਲਈ, ਇਸ ਲਈ ਵੀ ਅਸੀਂ ਕਮਾਲ ਦੀਨਦਾਰੀ ਤੇ ਸੰਜੀਦਗੀ ਨਾਲ ਅਮਨ ਤੇ ਸਕੂਨ ਦੇ ਨਾਲ ਹਯਾਤੀ ਗੁਜ਼ਾਰੀਏ। ਇਹ ਸਾਡੇ ਮੁਕਤੀ ਦੇਣ ਵਾਲੇ ਰੱਬ ਦੇ ਨੇੜੇ ਚੰਗਾ ਤੇ ਪਸੰਦੀਦਾ ਏ। ਉਹ ਚਾਹੁੰਦਾ ਏ ਵੀ ਸਾਰੇ ਬੰਦੇ ਮੁਕਤੀ ਪਾਉਣ ਤੇ ਸੱਚਾਈ ਦੀ ਪਛਾਣ ਤੀਕਰ ਅਪੜਨ, ਕਿਉਂ ਜੇ ਭਈ ਰੱਬ ਇੱਕ ਏ ਤੇ ਰੱਬ ਤੇ ਇਨਸਾਨ ਦੇ ਵਿੱਚ ਦਰਮਿਆਨੀ ਵੀ ਇੱਕ, ਯਾਨੀ ਮਸੀਹ ਯਸੂ ਜਿਹੜਾ ਇਨਸਾਨ ਏ। ਮੱਤੀ। ਉਸ ਵੇਲੇ ਤੋਂ ਯਸੂ ਨੇ ਮੁਨਾਦੀ ਕਰਨਾ ਤੇ ਇਹ ਆਖਣਾ ਸ਼ੁਰੂ ਕੀਤਾ ਭਈ ਤੌਬਾ ਕਰੋ, ਕਿਉਂ ਜੇ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਮੱਤੀ
ਤੇ ਜਦੋਂ ਤੁਸੀਂ ਦੁਆ ਕਰੋ ਤੇ ਰਿਆਕਾਰਾਂ ਵਾਂਗਰ ਨਾ ਬਣੋ, ਕਿਉਂ ਜੇ ਉਹ ਇਬਾਦਤਖਾਨਿਆਂ ਵਿੱਚ ਤੇ ਬਾਜ਼ਾਰਾਂ ਦੇ ਮੋੜਾਂ ਉੱਤੇ ਖਲੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਜੋ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਉਹਨਾਂ ਨੇ ਆਪਣਾ ਅਜਰ ਪਾ ਲਿਆ। ਬਲਕਿ ਜਦੋਂ ਤੂੰ ਦੁਆ ਕਰੇ ਤੇ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਬੰਦ ਕਰਕੇ ਆਪਣੇ ਪਿਓ ਤੋਂ ਜਿਹੜਾ ਪੋਸ਼ੀਦਗੀ ਵਿੱਚ ਏ ਦੁਆ ਕਰ। ਇਸ ਸੂਰਤ ਵਿੱਚ ਤੇਰਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਤੈਨੂੰ ਵੇਖਦਾ ਏ, ਤੈਨੂੰ ਬਦਲਾ ਦੇਵੇਗਾ। ਤੇ ਦੁਆ ਕਰਨ ਦੇ ਵੇਲੇ ਗੈਰ ਕੌਮਾਂ ਦੇ ਲੋਕਾਂ ਵਾਂਗਰ ਬਕ-ਬਕ ਨਾ ਕਰੋ, ਕਿਉਂ ਜੇ ਉਹ ਸਮਝਦੇ ਨੇ ਭਈ ਸਾਡੇ ਬਹੁਤ ਬੋਲਣ ਪਾਰੋਂ ਸਾਡੀ ਸੁਣੀ ਜਾਵੇਗੀ। ਇਸ ਲਈ ਉਹਨਾਂ ਵਾਂਗਰ ਨਾ ਬਣੋ, ਕਿਉਂ ਜੇ ਤੁਹਾਡਾ ਪਿਓ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਏ ਭਈ ਤੁਹਾਨੂੰ ਕਿਹੜੀਆਂ-ਕਿਹੜੀਆਂ ਸ਼ੈਵਾਂ ਦੀ ਲੋੜ ਏ। ਪਤਰਸ। ਇਸ ਲਈ ਹਰ ਤਰ੍ਹਾਂ ਦੀ ਬਦਖਾਹੀ ਤੇ ਸਾਰੇ ਧੋਖੇ ਤੇ ਰਿਆਕਾਰੀ ਤੇ ਹਸਦ ਤੇ ਹਰ ਤਰ੍ਹਾਂ ਦੀ ਬਦਖਾਹੀ ਨੂੰ ਦੂਰ ਕਰਕੇ ਨੌਜ਼ਾਦ ਬਾਲ ਵਾਂਗਰ ਖਾਲਸ ਰੂਹਾਨੀ ਦੁੱਧ ਦੀ ਤਾਂਗ ਵਿੱਚ ਰਹੋ, ਤਾਂ ਜੋ ਉਹਦੇ ਰਾਹੀਂ ਮੁਕਤੀ ਹਾਸਲ ਕਰਨ ਲਈ ਵੱਧਦੇ ਜਾਓ। ਜੇ ਤੁਸੀਂ ਖੁਦਾਵੰਦ ਦੇ ਮਿਹਰਬਾਨ ਹੋਣ ਦਾ ਮਜ਼ਾ ਚੱਖਿਆ ਏ, ਉਹਦੇ ਯਾਨੀ ਬੰਦੇ ਦੇ ਰੱਦ ਕੀਤੇ ਹੋਏ ਪਰ ਰੱਬ ਦੇ ਚੁਣੇ ਹੋਏ ਤੇ ਕੀਮਤੀ ਜਿਉਂਦੇ ਪੱਥਰ ਦੇ ਕੋਲ ਆ ਕੇ ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗਰ ਰੂਹਾਨੀ ਘਰ ਬਣਦੇ ਜਾਂਦੇ ਹੋ, ਤਾਂ ਜੋ ਕਾਹਨਾਂ ਦਾ ਪਾਕ ਫਿਰਕਾ ਬਣ ਕੇ ਅਜਿਹੀਆਂ ਰੂਹਾਨੀ ਕੁਰਬਾਨੀਆਂ ਚੜਾਓ ਜਿਹੜੀਆਂ ਯਿਸੂ ਮਸੀਹ ਦੇ ਰਾਹੀਂ ਰੱਬ ਦੇ ਨੇੜੇ ਮਕਬੂਲ ਹੁੰਦੀਆਂ ਨੇ। ਐ ਪਿਆਰੋ, ਮੈਂ ਤੁਹਾਡੀ ਮਿਹਨਤ ਕਰਦਾ ਵਾਂ ਕਿ ਤੁਸੀਂ ਆਪਣੇ ਆਪ ਨੂੰ ਪਰਦੇਸੀ ਤੇ ਮੁਸਾਫਰ ਮੰਨ ਕੇ ਉਹਨਾਂ ਬਦਨੀ ਖਾਹਿਸ਼ਾਂ ਤੋਂ ਪਰਹੇਜ਼ ਕਰੋ ਜਿਹੜੀਆਂ ਰੂਹ ਨਾਲ ਲੜਾਈ ਕਰਦੀਆਂ ਨੇ, ਤੇ ਗੈਰ ਕੌਮਾਂ ਵਿੱਚ ਆਪਣਾ ਚਾਲ ਚੱਲਣ ਨੇਕ ਰੱਖੋ, ਤਾਂ ਜੋ ਜਿਨ੍ਹਾਂ ਗੱਲਾਂ ਵਿੱਚ ਉਹ ਤੁਹਾਨੂੰ ਬਦਕਾਰ ਮੰਨ ਕੇ ਤੁਹਾਡੀ ਬਦਖੋਈ ਕਰਦੇ ਨੇ, ਤੁਹਾਡੇ ਨੇਕ ਕੰਮਾਂ ਨੂੰ ਵੇਖ ਕੇ ਉਹਨਾਂ ਦੇ ਰਾਹੀਂ ਮੁਲਾਹਜ਼ਾ ਦੇ ਦਿਨ ਰੱਬ ਦੀ ਵਡਿਆਈ ਕਰਨ। ਕਿਉਂ ਜੇ ਰੱਬ ਦੀ ਮਰਜ਼ੀ ਇਹ ਹੈ ਕਿ ਤੁਸੀਂ ਨੇਕੀ ਕਰਕੇ ਬੇਵਕੂਫ ਬੰਦਿਆਂ ਦੀਆਂ ਜਹਾਲਤ ਦੀਆਂ ਗੱਲਾਂ ਨੂੰ ਬੰਦ ਕਰ ਦਿਓ ਤੇ ਆਪਣੇ ਆਪ ਨੂੰ ਆਜ਼ਾਦ ਸਮਝੋ, ਪਰ ਇਸ ਆਜ਼ਾਦੀ ਨੂੰ ਬਦੀ ਦਾ ਪਰਦਾ ਨਾ ਬਣਾਓ, ਬਲਕਿ ਆਪਣੇ ਆਪ ਨੂੰ ਰੱਬ ਦੇ ਬੰਦੇ ਸਮਝੋ। ਕਿਉਂ ਜੇ ਪਹਿਲਾਂ ਤੁਸੀਂ ਭੇਡਾਂ ਵਾਂਗਰ ਭਟਕਦੇ ਫਿਰਦੇ ਸੀ, ਪਰ ਹੁਣ ਆਪਣੀਆਂ ਰੂਹਾਂ ਦੇ ਗੱਲਾਬਾਨ ਤੇ ਨਿਗਾਹਬਾਨ ਦੇ ਕੋਲ ਫੇਰ ਆ ਗਏ ਹੋ। ਯਾਕੂਬ। ਖੁਦਾਵੰਦ ਦੇ ਸਾਹਮਣੇ ਫਰੌਤਨੀ ਕਰ, ਉਹ ਤੈਨੂੰ ਉੱਚਿਆਂ ਕਰੇਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇਨਸਾਨ ਰੱਬ ਯਾਨੀ ਰੂਹ ਦਾ ਮੁਆਵਨ ਹੈ, ਹੋਰ ਕਿਸੇ ਦਾ ਨਹੀਂ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਕ੍ਰਿਸਚਨ ਸਾਇੰਸ ਦੀ ਉਚਾਈ ਤਿਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਹੈ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਹੰਗੀ ਮੰਨਣੀ ਚਾਹੀਦੀ ਹੈ। ਜਿਵੇਂ ਪਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਏ। ਜਦੋਂ ਦਿਲ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤੇ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ, ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਕੱਲਾ ਚੰਗਾ ਸਬੂਤ ਏ। ਵਫਾਦਾਰੀ ਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਏ, ਕਿਉਂ ਜੇ ਉਹਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਹਮੇਸ਼ਾ ਦੀ ਦੁਆ ਏ। ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ। ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਰਿਆਕਾਰੀ ਮਜ਼ਹਬ ਲਈ ਖਤਰਨਾਕ ਏ। ਇੱਕ ਲਫ਼ਜ਼ੀ ਦੁਆ ਸ਼ਾਇਦ ਖੁਦ ਜਵਾਜ਼ੀ ਦੇ ਚੁੱਪ ਕੀਤੇ ਹੋਏ ਫਹਿਮ ਨੂੰ ਸਹਿ ਸਕਦੀ ਏ, ਭਾਵੇਂ ਇਹ ਪਾਪੀ ਨੂੰ ਰਿਆਕਾਰ ਬਣਾਉਂਦੀ ਏ। ਸਾਨੂੰ ਇੱਕ ਇਮਾਨਦਾਰ ਦਿਲ ਤੋਂ ਕਦੀ ਮਾਯੂਸ ਨਹੀਂ ਹੋਣਾ ਚਾਹੀਦਾ, ਬਲਕਿ ਇੱਥੇ ਉਹਨਾਂ ਲੋਕਾਂ ਲਈ ਥੋੜ੍ਹੀ ਜਿਹੀ ਆਸ ਏ
ਜਿਹੜੇ ਰਹਿ ਕੇ ਆਪਣੀ ਬਦਕਾਰੀ ਦੇ ਸਾਹਮਣੇ ਆਉਂਦੇ ਤੇ ਫਿਰ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਜੇ ਕੋਈ ਬੰਦਾ ਭਾਵੇਂ ਬਾਹਰੋਂ ਉਹ ਬੰਦਾ ਪੁਰਜੋਸ਼ ਤੇ ਦੁਆ ਕਰਨ ਵਾਲਾ ਵਿਖਾਲੀ ਦੇਵੇ, ਨਾਪਾਕ ਹੋਵੇ ਤੇ ਇਸੇ ਪਾਰੋਂ ਗੈਰ ਵਫਾਦਾਰ ਹੋਵੇ, ਤੇ ਉਹਦੇ ਉੱਤੇ ਚੰਗੀ ਸਲਾਹ ਕੀ ਦਿੱਤੀ ਜਾ ਸਕਦੀ ਏ। ਜੇ ਉਹ ਆਪਣੀ ਦੁਆ ਦੀ ਉਚਾਈ ਤਿੱਕਰ ਅੱਪੜ ਗਿਆ ਏ ਤੇ ਫਿਰ ਤਬਸਰਾ ਕਰਨ ਦਾ ਕੋਈ ਮੌਕਾ ਨਹੀਂ ਹੋਵੇਗਾ। ਜੇ ਅਸੀਂ ਉਹ ਤਾਂਗ, ਹਲੀਮੀ, ਸ਼ੁਕਰਗੁਜ਼ਾਰੀ ਤੇ ਪਿਆਰ ਨੂੰ ਮਹਿਸੂਸ ਕਰਦੇ ਹਾਂ ਜਿਹਨੂੰ ਸਾਡੇ ਲਫ਼ਜ਼ ਬਿਆਨ ਕਰਦੇ ਨੇ, ਤੇ ਇਹ ਰੱਬ ਕਬੂਲ ਕਰਦਾ ਏ, ਤੇ ਆਪਣੇ ਆਪ ਨੂੰ ਜਾਂ ਦੂਜਿਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਾ ਸਿਆਣ ਨਹੀਂ, ਕਿਉਂ ਜੇ ਕੋਈ ਸ਼ੈ ਲੁਕੀ ਨਹੀਂ ਜਿਹੜੀ ਖੋਲੀ ਨਾ ਜਾਵੇਗੀ। ਸਾਨੂੰ ਆਪਣੇ ਆਪ ਦਾ ਜਾਇਜ਼ਾ ਲੈਣਾ ਚਾਹੀਦਾ ਹੈ ਤੇ ਇਹ ਜਾਣਨਾ ਚਾਹੀਦਾ ਹੈ ਭਈ ਦਿਲ ਦੀ ਰਗਬਤ ਤੇ ਮਕਸਦ ਕੀ ਏ, ਕਿਉਂ ਜੇ ਬਸ ਇਸ ਸੂਰਤ ਵਿੱਚ ਹੀ ਅਸੀਂ ਇਹ ਜਾਣ ਸਕਦੇ ਹਾਂ ਭਈ ਅਸੀਂ ਅਸਲ ਵਿੱਚ ਕੀ ਹਾਂ। ਆਪਣੇ ਆਪ ਦੀ ਮਨਸੂਖੀ, ਜਿਹਦੇ ਪਾਰੋਂ ਅਸੀਂ ਗਲਤੀ ਦੇ ਨਾਲ ਆਪਣੀ ਜੰਗ ਵਿੱਚ ਆਪਣਾ ਸਭ ਕੁਝ ਸੱਚਾਈ ਜਾਂ ਮਸੀਹ ਦੇ ਹਵਾਲੇ ਕਰ ਦਿੰਦੇ ਹਾਂ, ਕ੍ਰਿਸਚਨ ਸਾਇੰਸ ਦਾ ਅਸੂਲ ਏ। ਬਲਕਿ ਜਦੋਂ ਤੂੰ ਦੁਆ ਕਰੇ ਤੇ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਬੰਦ ਕਰਕੇ ਆਪਣੇ ਪਿਓ ਤੋਂ ਜਿਹੜਾ ਪੋਸ਼ੀਦਗੀ ਵਿੱਚ ਏ ਦੁਆ ਕਰ। ਇਸ ਸੂਰਤ ਵਿੱਚ ਤੇਰਾ ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਤੈਨੂੰ ਵੇਖਦਾ ਏ, ਤੈਨੂੰ ਬਦਲਾ ਦੇਵੇਗਾ। ਇੰਝ ਯਿਸੂ ਨੇ ਆਖਿਆ, ਕੋਠੜੀ ਰੂਹ ਦੇ ਮਕਦਸ ਦੀ ਨਿਸ਼ਾਨੀ ਬਣਦੀ ਏ, ਜਿਹਦਾ ਬੂਹਾ ਪਾਪ ਨਾਲ ਭਰੀ ਸਮਝ ਨੂੰ ਬੰਦ ਕਰ ਦਿੰਦਾ ਏ ਤੇ ਸੱਚਾਈ, ਹਯਾਤੀ ਤੇ ਪਿਆਰ ਨੂੰ ਅੰਦਰ ਆਉਣ ਦਿੰਦਾ ਏ। ਇਹ ਗਲਤੀ ਲਈ ਬੰਦ, ਸੱਚਾਈ ਲਈ ਖੁੱਲਾ ਤੇ ਇੰਝ ਹੀ ਦੂਜੇ ਪਾਸਿਓਂ ਹੁੰਦਾ ਏ। ਪਿਓ ਜਿਹੜਾ ਪੋਸ਼ੀਦਗੀ ਵਿੱਚ ਏ ਬਦਨੀ ਹਿੱਸਾ ਲਈ ਨਾਦੀਦਾ ਏ, ਕਿਉਂ ਜੇ ਉਹ ਸਭ ਕੁਝ ਜਾਣਦਾ ਏ ਤੇ ਉਹ ਲਫ਼ਜ਼ਾਂ ਦੇ ਮੁਤਾਬਕ ਨਹੀਂ ਬਲਕਿ ਮਕਸਦਾਂ ਦੇ ਮੁਤਾਬਕ ਅਜਰ ਦਿੰਦਾ ਏ। ਦੁਆ ਦੇ ਦਿਲ ਵਿੱਚ ਵੜਨ ਲਈ ਗਲਤੀ ਵਾਲੇ ਬੂਹੇ ਦਾ ਬੰਦ ਹੋਣਾ ਜ਼ਰੂਰੀ ਏ। ਬੁੱਲ ਚੁੱਪ ਤੇ ਮਾਦੀਅਤ ਪਸੰਦੀ ਸਾਖਤ ਹੋਣੀ ਚਾਹੀਦੀ ਏ, ਤਾਂ ਜੋ ਇਨਸਾਨ ਦੇ ਸਾਮਈਨ ਰੂਹ, ਇਲਾਹੀ ਅਸੂਲ ਤੇ ਉਸ ਪਿਆਰ ਨਾਲ ਭਰੇ ਹੋਣ ਜਿਹੜਾ ਗਲਤੀ ਨੂੰ ਤਬਾਹ ਕਰਦਾ ਏ। ਠੀਕ ਤਰ੍ਹਾਂ ਦੁਆ ਕਰਨ ਲਈ ਸਾਨੂੰ ਕੋਠੜੀ ਦੇ ਅੰਦਰ ਜਾ ਕੇ ਬੂਹਾ ਬੰਦ ਕਰਨਾ ਪਵੇਗਾ। ਸਾਨੂੰ ਬੁੱਲੀਆਂ ਨੂੰ ਬੰਦ ਕਰਨਾ ਤੇ ਮਾਦੀ ਹਿੱਸਾ ਨੂੰ ਚੁੱਪ ਕਰਵਾਉਣਾ ਪਵੇਗਾ। ਖਲੂਸ ਵਾਲੀਆਂ ਖਾਹਿਸ਼ਾਂ ਦੇ ਚੁੱਪ ਮਕਦਸ ਵਿੱਚ ਸਾਨੂੰ ਪਾਪ ਤੋਂ ਇਨਕਾਰ ਤੇ ਰੱਬ ਦੀ ਸਾਰੀ ਕਾਮਲੀਅਤ ਲਈ ਮਿੰਨਤ ਕਰਨੀ ਚਾਹੀਦੀ ਏ। ਸਾਨੂੰ ਸੂਲੀ ਚੁੱਕਣ ਦੀ ਹਿੰਮਤ ਕਰਨੀ ਚਾਹੀਦੀ ਏ ਤੇ ਸਿਆਣ, ਸੱਚਾਈ ਤੇ ਪਿਆਰ ਉੱਤੇ ਗੌਰ ਕਰਨ ਤੇ ਇਹਨਾਂ ਉੱਤੇ ਕੰਮ ਕਰਨ ਲਈ ਸੱਚੇ ਦਿਲ ਨਾਲ ਅੱਗੇ ਵਧਣਾ ਚਾਹੀਦਾ ਏ। ਯੋਹੰਨਾ ਤੇ ਪੌਲੁਸ ਨੂੰ ਇਸ ਗੱਲ ਦੀ ਬਹੁਤ ਪਛਾਣ ਸੀ ਭਈ ਕਿਉਂ ਜੇ ਫਾਨੀ ਬੰਦੇ ਨੂੰ ਕੁਰਬਾਨੀ ਦੇ ਬਗੈਰ ਦੁਨੀਆ ਵਿੱਚ ਇੱਜ਼ਤ ਨਹੀਂ ਮਿਲ ਸਕਦੀ, ਇਸ ਲਈ ਉਹਨੂੰ ਸਾਰੀ ਦੁਨੀਆਦਾਰੀ ਛੱਡ ਕੇ ਅਸਮਾਨੀ ਖਜ਼ਾਨੇ ਹਾਸਲ ਕਰਨੇ ਚਾਹੀਦੇ ਨੇ। ਫਿਰ ਉਹਦਾ ਜੱਗ ਦੀਆਂ ਹਮਦਰਦੀਆਂ, ਗਰਜ਼ਾਂ ਤੇ ਮਕਸਦਾਂ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ। ਉਹਨਾਂ ਕੰਮਾਂ ਨਾਲ ਕ੍ਰਿਸਚਨ ਸਾਇੰਸ ਦੇ ਮੁਸਤਕਬਲ ਦੀ ਤਰੱਕੀ ਦਾ ਫੈਸਲਾ ਨਾ ਕਰੋ ਜਿਹੜੇ ਪਹਿਲੇ ਹੀ ਕੀਤੇ ਜਾ ਚੁੱਕੇ ਹੋਣ। ਇਹ ਨਾ ਹੋਵੇ ਭਈ ਤੁਹਾਡਾ ਪਹਿਲਾ ਕਦਮ ਚੁੱਕਣ ਵਿੱਚ ਤੁਸੀਂ ਨਾਕਾਮ ਹੋਣ ਲਈ ਆਪਣੇ ਆਪ ਨੂੰ ਕੋਸੋ। ਸਾਰੀ ਜਾਨਸਾਰੀ ਦਾ ਮਾਦਾ ਇਲਾਹੀ ਪਿਆਰ, ਬਿਮਾਰੀ ਦੀ ਸ਼ਿਫਾ ਤੇ ਪਾਪ ਦੀ ਤਬਾਹੀ ਦਾ ਪਰਛਾਵਾਂ ਤੇ ਇਜ਼ਹਾਰ ਏ। ਸਾਡੇ ਮਾਲਕ ਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਜੇ ਅਸੀਂ ਮਸੀਹ ਯਾਨੀ ਸੱਚਾਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤੇ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਏ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤਿੱਕਰ ਅਪੜੇ ਤੇ ਹਰ ਬਿਮਾਰੀ ਦਾ ਇਲਾਹੀ ਇਲਾਜ ਪਾਵੇਗਾ। ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਸਾਨੂੰ ਮਾਦੀ ਨਿਜ਼ਾਮਾਂ ਦੀ ਨਿਉ ਨੂੰ ਛੱਡਣਾ ਚਾਹੀਦਾ ਏ। ਫਿਰ ਵੀ ਇਹ ਇਹਦੇ ਉੱਤੇ ਇਨਹਿਸਾਰ ਕਰਦਾ ਏ ਜੇ ਅਸੀਂ ਮਸੀਹ ਨੂੰ ਸਾਡੇ ਵਾਹਦ ਮੁਕਤੀ ਦਾਤਾ ਦੇ ਤੌਰ ਤੇ ਹਾਸਲ ਕਰਦੇ ਹਾਂ। ਥੋੜਾ ਜਿਹਾ ਨਹੀਂ ਬਲਕਿ ਪੂਰੇ ਤੌਰ ਤੇ ਮਾਦੀ ਸੋਚ ਦਾ ਵੱਡਾ ਸ਼ਫਾ ਦੇਣ ਵਾਲਾ ਬਦਨ ਨੂੰ ਵੀ ਸ਼ਫਾ ਦੇਣ ਵਾਲਾ ਏ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਏ ਤੇ ਕੁਝ ਨਹੀਂ ਹੋਏਗਾ ਸਿਵਾਏ ਐਸ ਦੇ ਭਈ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ ਦੇਵੇਗਾ। ਕਿੰਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ?
ਇੱਕ ਮਸੀਹੀ ਸਾਇੰਸਦਾਨ ਉਸ ਵੇਲੇ ਵਿੱਚ ਇੱਕ ਥਾਂ ਉੱਤੇ ਕਬਜ਼ਾ ਕਰਦਾ ਹੈ ਜਿਹਦੇ ਬਾਰੇ ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਜਦ ਉਹਨੇ ਆਖਿਆ, ਤੁਸੀਂ ਧਰਤੀ ਦੇ ਲੂਣ ਹੋ, ਤੁਸੀਂ ਜਗ ਦੀ ਲੋ ਹੋ। ਜਿਹੜਾ ਸ਼ਹਿਰ ਪਹਾੜ ਉੱਤੇ ਵੱਸਦਾ ਏ ਉਹ ਲੁਕ ਨਹੀਂ ਸਕਦਾ। ਆਓ ਧਿਆਨ ਰੱਖੀਏ, ਕੰਮ ਕਰੀਏ ਤੇ ਦੁਆ ਕਰੀਏ ਭਈ ਇਹ ਲੂਣ ਆਪਣੀ ਨਮਕੀਨੀ ਨਾ ਗਵਾ ਦੇਵੇ ਤੇ ਇਹ ਲੋ ਲੁਕ ਨਾ ਜਾਵੇ, ਬਲਕਿ ਇਹ ਦੁਪਹਿਰ ਦੇ ਜਲਾਲ ਵਿੱਚ ਚਮਕੇ ਤੇ ਰੋਸ਼ਨ ਰਵੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।